ਅੰਮੀ ਕੋਈ ਮੋਦੀ ਵਰਗਾ ਨਾ ਬਾਂਦਰ ਸੀਗਾ। ਹਾਂਜੀ। ਉਹਨੂੰ ਨਾ ਸ਼ੌਕ ਪੈ ਗਿਆ ਕਿ ਮੈਂ ਬਾਦਸ਼ਾਹ ਬਣਨਾ। ਬਾਦਸ਼ਾਹ ਬਣ। ਉਹਨੇ ਆਪਣੇ 4-5 ਬਾਂਦਰ ਇਕੱਠੇ ਕੀਤੇ, ਜੰਗਲ ਦੇ ਕੁਝ ਜਾਨਵਰ ਇਕੱਠੇ ਕੀਤੇ ਤੇ ਉਹਨੇ ਕਿਹਾ ਜੀ ਮੋਦੀ ਨੂੰ ਬਾਦਸ਼ਾਹ ਬਣਾਓ, ਯਾਨੀ ਕਿ ਬਾਂਦਰ ਨੂੰ ਬਾਦਸ਼ਾਹ ਬਣਾਓ। ਹਾਂਜੀ। ਕਰਦੇ ਕਰਾਂਦੇ ਜੀ ਮਿਹਨਤ ਬੜੀ ਕੀਤੀ ਤੇ ਕੁਝ ਜਾਨਵਰਾਂ ਨੇ ਕਿਹਾ ਚਲੋ ਯਾਰ ਤੇਜ਼ ਹੈਗਾ ਆ ਤੇ ਬਣਾ ਹੀ ਦਿੰਨੇ ਬਾਦਸ਼ਾਹ। ਹਾਲਾਂਕਿ ਜੰਗਲ ਦਾ ਬਾਦਸ਼ਾਹ ਤੇ ਸ਼ੇਰ ਹੁੰਦਾ ਹੈ। ਹਾਂਜੀ ਹਾਂਜੀ। ਉਹਨਾਂ ਨੇ ਜੀ ਬਾਂਦਰ ਬਣਾਤਾ ਬਾਦਸ਼ਾਹ ਜੰਗਲ ਦੇ ਜਾਨਵਰਾਂ ਨੇ। ਹਾਂਜੀ। ਉਹਨਾਂ ਕੁਛ ਅਰਸਾ ਗੁਜ਼ਰਿਆ ਹਾਂਜੀ। ਤੇ ਜੰਗਲ ਨੂੰ ਅੱਗ ਲੱਗ ਗਈ। ਉਹ ਅੱਗ ਲੱਗ ਗਈ ਤੇ ਜਾਨਵਰ ਵਿਚਾਰੇ ਮਾਸੂਮ ਉਹ ਭੱਜੇ ਭੱਜੇ ਆਏ, ਆ ਕੇ ਕਹਿੰਦੇ ਮੋਦੀ ਸਾਹਿਬ ਬਾਦਸ਼ਾਹ ਸਲਾਮਤ, ਜੰਗਲ ਨੂੰ ਅੱਗ ਲੱਗ ਗਈ, ਸਾਡੇ ਬੱਚੇ ਸੜ ਜਾਣੇ ਆ। ਉਹਨੇ कहा मेरे देशवासियों फिक्र करने की जरूरत नहीं है, आप इस वक्त सुरक्षित हाथों में हैं। अच्छा वो जानवर बड़े मुतमिन होए कि बादशाह सलामत ने कहा बादशाह सलामत है भी तेज है, कुछ करूगे। मोदी साहब ने की कीता, बांदर साहब ने ਉਹਨੇ ਦਰਖਤ ਦੇ ਉੱਤੇ ਚੜਿਆ, ਇੱਕ ਟਾਹਣੀ ਤੋਂ ਦੂਸਰੀ ਤੋਂ ਤੀਸਰੀ ਤੇ ਭਾਈ ਜੀ 3-4 ਮਿੰਟ ਚ ਪੂਰੇ ਜੰਗਲ ਦੇ ਦਰਖਤਾਂ ਦੇ ਘੁੰਮ ਫਿਰ ਇਧਰੋਂ ਉਧਰ ਉਹ ਭੱਜਾ ਹੀ ਨਸਾ ਫਿਰੇ। ਉਹ ਜਾਨਵਰ ਦੇਖਣ ਕੀ ਕਰਨ ਕੀ ਡਿਆ ਆ। ਕਰਦੇ ਕਰਾਂਦੇ ਜਾਨਵਰਾਂ ਦੇ ਘਰ ਸੜ ਗਏ, ਜੰਗਲ ਸਾਰਾ ਸੜ ਗਿਆ ਤੇ ਮੋਦੀ ਸਾਹਿਬ ਆ ਗਏ। ਉਹਨਾਂ ਨੇ ਕਿਹਾ ਬਾਦਸ਼ਾਹ ਸਲਾਮਤ, ਮੋਦੀ ਸਾਹਿਬ ਹੈ ਕੀ ਕੀਤਾ, ਪੂਰਾ ਜੰਗਲ ਸਾੜ ਦਿੱਤਾ, ਤੁਸੀਂ ਤਾਂ ਕਹਿੰਦੇ ਸੀ ਆਪ ਸੁਰੱਖਿਅਤ ਹਾਥੋਂ ਮੇ ਹੈ। ਅੱਗੇ ਮੋਦੀ ਸਾਹਿਬ ਕਹਿੰਦੇ ਯਾਰ ਜੰਗਲ ਬੇਸ਼ੱਕ ਸੜ ਗਿਆ, ਲੇਕਿਨ ਇਹ ਦੇਖੋ ਮੈਂ ਦੌੜ ਭੱਜ ਕਿੰਨੀ ਕੀਤੀ ਆ।